ਜੀ ਪਿਆਰਿਓ, ਸ਼ਾਲਾ ਸਲਾਮਤੀ ਦਾ ਦਿਨ ਹੋਵੇ ਸਾਰਿਆਂ ਵਾਸਤੇ। ਜਿਵੇਂ ਕਿ ਤੁਹਾਨੂੰ ਪਤਾ ਹੈ, ਜਿਹਦੇ ਤੋਂ ਅਸੀਂ ਚਾਹੁੰਦੇ ਸਾਂ ਨਾ ਹੋਵੇ, ਉਹ ਰਾਤ ਦਾ ਕੰਮ ਸ਼ੁਰੂ ਹੋ ਗਿਆ ਹੈ। ਯਾਨੀ ਕਿ ਜੰਗ, ਲੜਾਈ, ਜੋ ਕਿ ਕਿਸੇ ਸੂਰਤ ਵੀ ਚੰਗੀ ਨਹੀਂ, ਕਿਸੇ ਕੌਮ ਵਾਸਤੇ ਵੀ, ਕਿਸੇ ਖਿੱਤੇ ਵਾਸਤੇ ਵੀ। ਔਰ ਖ਼ਾਸ ਕਰਕੇ ਅਸੀਂ ਜਾਂ ਇਹ ਖਿੱਤਾ ਤਾਂ ਬਿਲਕੁਲ ਵੀ ਇਹਦਾ ਮੁਤਹਮਲ ਨਹੀਂ ਹੋ ਸਕਦਾ। ਜੋ ਸਾਡੀ ਸੂਰਤ ਹਾਲ ਹੈ, ਇਕਤਸਾਦੀ ਸੂਰਤ ਹਾਲ ਹੈ, ਜਾਂ ਸਾਡੀ ਆਮ ਆਵਾਮ ਦਾ ਜੋ ਮਾਮਲਾ ਹੈ। ਬਹਰਹਾਲ ਫਿਰ ਵੀ ਇਹਦੇ 'ਤੇ ਥੋੜ੍ਹੀ ਜਿਹੀ ਗੱਲ ਕਰਨੀ ਬਣਦੀ ਹੈ। ਉਹਦਾ ਅਸਲ ਵਿੱਚ ਮਰਕਜ਼ ਇੱਕ ਖਾਸ ਤਰ੍ਹਾਂ ਦਾ ਮਾਮਲਾ, ਖਾਸ ਤਰ੍ਹਾਂ ਦੀ ਗੱਲ ਕਿ ਹਮੇਸ਼ਾ ਜੋ ਮੈਦਾਨ ਹੈ ਲੜਾਈ ਦਾ, ਉਹ ਪੰਜਾਬ ਹੀ ਕਿਉਂ ਬਣਦਾ ਹੈ। ਪੰਜਾਬ ਪਿਛਲੀਆਂ ਕਈਆਂ ਸਦੀਆਂ ਤੋਂ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਜ਼ਿਆਦਤੀ ਦਾ ਸ਼ਿਕਾਰ ਰਿਹਾ ਹੈ। ਦੇਖੋ, ਪੰਜਾਬ ਦੀ ਆਪਣੀ ਜੰਗ ਹੋਵੇ, ਪੰਜਾਬ ਦੇ ਮਾਮਲਾਤ ਹੋਣ, ਲੇਕਿਨ ਪੰਜਾਬ 'ਤੇ ਮੁਸਲਤ ਕੀਤੀ ਜਾਂਦੀ ਹੈ। ਪੰਜਾਬ 'ਤੇ ਮੈਦਾਨੇ ਜੰਗ ਜਾਂ ਸੈਂਟਰਲ ਏਰੀਆ ਜਿਹੜਾ ਹੈ, ਉਹ ਪੰਜਾਬ ਕਿਉਂ ਬਣਦਾ ਹੈ। ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ ਮੋਦੀ 'ਤੇ। ਮੋਦੀ ਨਾ ਤਾਂ ਪੰਜਾਬ ਦਾ ਹੈ ਔਰ ਨਾ ਪੰਜਾਬ ਦਾ ਖੈਰ ਖੁਆਹ ਹੈ। ਉਹਦੀਆਂ ਵਾਜ਼ਿਹ ਮਿਸਾਲਾਂ ਮਿਲਦੀਆਂ ਨੇ ਨਾ, ਕਿ ਤੁਸੀਂ ਥੋੜ੍ਹੇ ਅਰਸੇ ਵਿੱਚ ਹੀ ਵੇਖੋ ਕਿ ਸਾਡਾ ਜਿਹੜਾ ਕਿਸਾਨ ਮੋਰਚਾ ਹੈ, ਕਿਸਾਨਾਂ ਦੇ ਨਾਲ ਜ਼ਿਆਦਤੀ, ਪੰਜਾਬ ਦੇ ਕਿਸਾਨਾਂ ਦੇ ਨਾਲ ਜ਼ਿਆਦਤੀ, ਉਹ ਪੰਜਾਬ ਹਰਿਆਣਾ ਦੇ ਕਿਸਾਨਾਂ ਨਾਲ ਜਿਹੜੀ ਜ਼ਿਆਦਤੀ ਹੈ ਔਰ ਧੱਕੇਸ਼ਾਹੀ ਹੈ, ਇਹ ਮੋਦੀ ਨੇ ਕੀਤੀ ਔਰ ਉਹਨਾਂ 'ਤੇ ਚੜ੍ਹਾਈ ਵੀ ਕੀਤੀ। ਫਿਰ ਪੰਜਾਬ ਦੇ ਪਾਣੀ, ਉੱਧਰ ਵੀ ਹਾਲਾਂਕਿ ਤੁਸੀਂ ਉਹ ਜਾਗਰੂਕ ਨੇ ਪੰਜਾਬੀ, ਆਪਣੇ ਹੱਕ ਲੈਣਾ ਜਾਣਦੇ ਨੇ, ਸਮਝਦੇ ਨੇ, ਲੇਕਿਨ ਪਾਣੀ ਦੇ ਮਾਮਲੇ ਵਿੱਚ ਵੀ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਅੱਛਾ, ਇਹ ਤਾਂ ਹੁਣ ਮੌਜੂਦਾ ਬਿਲਕੁਲ ਮਿਸਾਲਾਂ ਨੇ। ਤੁਸੀਂ ਵੇਖੋ ਕਿ ਕਾਫੀ ਅਰਸੇ ਤੋਂ, ਜਦੋਂ ਦਾ ਖਾਸ ਕਰਕੇ ਮੋਦੀ ਆਇਆ, ਮੋਦੀ ਬਿਹਾਰ, ਯੂਪੀ ਔਰ ਗੁਜਰਾਤ ਨੂੰ ਤਾਂ ਡਰੱਗ ਫ੍ਰੀ ਏਰੀਆ ਕਰ ਰਿਹਾ ਔਰ ਕਰਾਰ ਦੇ ਚੁੱਕਿਆ ਹੈ। ਬੜੀ ਸਖਤੀ ਨਾਲ ਮਨਾ ਉੱਥੇ ਡਰੱਗਸ ਦਾ ਕੋਈ ਵੀ ਮਾਮਲਾ, ਉੱਥੇ ਠੇਕੇ ਨਹੀਂ ਹੈਗੇ, ਉੱਥੇ ਹੋਰ ਕੁਛ ਨਹੀਂ ਹੈ। ਇੱਥੋਂ ਤੱਕ ਕਿ ਸ਼ਰਾਬ ਤਾਂ ਆਮ ਹੈ ਉੱਥੇ, ਲੇਕਿਨ ਉਹਦੇ 'ਤੇ ਵੀ ਪਾਬੰਦੀ ਹੈ। ਜਦ ਕਿ ਪੰਜਾਬ ਵਿੱਚ ਤਮਾਮ ਨਸ਼ਿਆਂ ਨੂੰ ਖੁੱਲ੍ਹ ਦਿੱਤੀ ਗਈ ਹੈ। ਸਾਡਾ ਪੰਜਾਬ ਦਾ ਨੌਜਵਾਨ ਪੰਜਾਬੀ ਨਸ਼ਿਆਂ ਵਿੱਚ ਡੁੱਬ ਰਿਹਾ ਹੈ ਔਰ ਖ਼ਾਸ ਕਰਕੇ ਉਹਨੂੰ ਲਾਇਆ ਗਿਆ ਨਸ਼ਿਆਂ ਦੇ ਉੱਤੇ। ਅਤੇ ਤੁਸੀਂ ਵੇਖ ਸਕਦੇ ਹੋ ਕਿ ਉਹਦਾ ਤਾਂ ਖ਼ਾਸ ਮਰਕਜ਼ ਹੈ ਪੰਜਾਬ ਨੂੰ ਬਰਬਾਦ ਕਰਨਾ, ਤਬਾਹ ਕਰਨਾ। ਅਤੇ ਇਹ ਪੰਜਾਬੀਆਂ ਨੂੰ ਸੋਚਣਾ ਚਾਹੀਦਾ। ਔਰ ਉਹਨੇ ਜਿਹੜੇ ਅਟੈਕ ਕੀਤੇ ਨੇ ਕੱਲ੍ਹ ਰਾਤੀ, ਉਹ ਵੀ ਪੰਜਾਬ ਦੇ ਵਿੱਚ ਹੀ ਉਹਨੇ ਮਿਜ਼ਾਈਲ ਫਾਇਰ ਕੀਤੇ ਨੇ। ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ? ਮੈਂ ਖ਼ਾਸ ਕਰਕੇ ਆਪਣੇ ਜਿੰਨੇ ਵੀ ਪਿਆਰੇ ਨੇ ਆਪਣੇ ਪੰਜਾਬੀਆਂ ਨੂੰ ਇਹ ਸੁਨੇਹਾ ਦਿਆਂਗਾ ਕਿ ਉਹ ਜਾਗਰੂਕ ਹੋਣ ਔਰ ਇਸ ਸਿਆਸਤ ਨੂੰ ਸਮਝਣ ਅਤੇ ਇਹਦੇ 'ਤੇ ਗੌਰ ਕਰਨ ਕਿ ਇਸ ਤਰ੍ਹਾਂ ਨਾ ਹੋਵੇ। ਪਹਿਲੀ ਗੱਲ ਹੈ ਕਿ ਅਸੀਂ ਅਮਨ ਪਸੰਦ ਹਾਂ ਔਰ ਕੋਈ ਵੀ ਦੁਨੀਆ ਦੇ ਮਸਲੇ ਦਾ ਹੱਲ ਹਮੇਸ਼ਾ ਟੇਬਲ 'ਤੇ ਬਹਿ ਕੇ ਹੁੰਦਾ ਹੈ। ਇਹ ਜਿੰਨੀਆਂ ਵੀ ਜੰਗਾਂ ਹੋਣਗੀਆਂ, ਤਬਾਹੀਆਂ ਹੋਣਗੀਆਂ, ਉਸ ਤੋਂ ਬਾਅਦ ਵੀ ਟੇਬਲ 'ਤੇ ਹੀ ਬਹਿਣਾ ਪੈਣਾ ਹੈ। ਅਤੇ ਪਹਿਲੇ ਕਿਉਂ ਨਹੀਂ ਬਹਿੰਦੇ? ਖੁਦਾਰਾ ਤੁਸੀਂ ਇਸ ਗੱਲ ਨੂੰ ਸਮਝੋ ਕਿ ਪੰਜਾਬ ਨੂੰ ਮੈਦਾਨੇ ਜੰਗ ਨਹੀਂ ਬਣਨਾ ਚਾਹੀਦਾ, ਪੰਜਾਬ ਨੂੰ ਇਸ ਤਬਾਹੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਕਿਉਂਕਿ ਹੁਣ ਪਾਕਿਸਤਾਨ ਦੇ ਵਿੱਚ ਤਾਂ ਦੇਖੋ, ਸਭ ਤੋਂ ਵੱਡੀ ਆਬਾਦੀ ਪੰਜਾਬ ਦੀ ਹੈ ਔਰ ਬਾਰਡਰ ਜਿਹੜਾ ਹੈ ਪੰਜਾਬ ਤੋਂ ਇਲਾਵਾ ਵੀ ਇੰਡੀਆ ਨੂੰ ਲੱਗਦਾ ਹੈ।
ਮੈਂ ਨਹੀਂ ਚਾਹੁੰਦਾ ਇਹ ਕਤਨ ਇਹਦੇ ਤੋਂ ਇਹ ਤਾਸੁਰ ਨਾ ਲਿਆ ਜਾਵੇ ਕਿ ਦੂਸਰੇ ਬਾਰਡਰ ਤੋਂ ਅਟੈਕ ਕੀਤਾ ਜਾਵੇ ਜਾਂ ਆਇਆ ਜਾਵੇ। ਮੈਂ ਫਿਰ ਬਾਰ-ਬਾਰ ਇਹੀ ਕਹਿ ਰਿਹਾ ਕਿ ਕਤਨ ਮੈਂ ਇਹਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ, ਲੇਕਿਨ ਇੰਨਾ ਚਿਰ ਹੋ ਗਿਆ ਜਦੋਂ ਦੀ ਵੰਡ ਹੋਈ ਹੈ, ਪੰਜਾਬ ਦੀ ਤਬਾਹੀ ਹੋਈ, ਪੰਜਾਬੀਆਂ ਦਾ ਕਤਲੇਆਮ ਹੋਇਆ, ਪੰਜਾਬੀ ਵੱਢੇ ਟੁੱਕੇ ਗਏ, ਪੰਜਾਬੀ ਬਰਬਾਦ ਹੋਏ, ਪੰਜਾਬੀ ਉਜੜੇ, ਅਜੇ ਤੱਕ ਪੈਰਾਂ 'ਤੇ ਨਹੀਂ ਖਲੋ ਸਕੇ। ਫਿਰ ਇਹ ਹਰ ਵਾਰੀ ਜਿਹੜੀ ਜੰਗ ਹੁੰਦੀ ਹੈ, ਹਰ ਵਾਰੀ ਲੜਾਈ ਹੁੰਦੀ ਹੈ, ਅਤੇ ਉਹਦੇ ਵਿੱਚ ਅੱਜ ਵੀ ਉਸ ਜੰਗ ਦੀ ਭੱਠੀ ਦਾ ਬਾਲਣ ਪੰਜਾਬੀ ਹੀ ਕਿਉਂ ਵੜਦੇ ਨੇ? ਪੰਜਾਬ ਦੀ ਇਕੋਨਮੀ ਕਿਉਂ ਤਬਾਹ ਹੁੰਦੀ ਹੈ? ਹੁਣ ਦੇਖੋ ਪੰਜਾਬ ਦੇ ਜਿਹੜੇ ਦਰਿਆ ਸਨ, ਇੱਧਰ ਵੀ ਬਹੁਤ ਵੱਡਾ ਵਿਤਕਰਾ। ਫਿਰ ਮੋਦੀ ਨੇ ਜਿਹੜਾ ਕਾਲਾ ਕੰਮ ਕੀਤਾ ਹੈ, ਕੰਮ ਤਾਂ ਉਹਦੇ ਬਹੁਤ ਸਾਰੇ ਕਾਲੇ ਹੀ ਨੇ, ਇੰਤਹਾ ਪਸੰਦੀ, ਉਹ ਇੰਟਰਨੈਸ਼ਨਲ ਟੈਰਰਿਸਟ ਵੀ ਸਾਬਤ ਹੈ ਬਹੁਤ ਪਹਿਲੇ ਤੋਂ। ਜਦੋਂ ਉਹ ਗੁਜਰਾਤ ਦਾ ਚੀਫ ਮਿਨਿਸਟਰ ਸੀ ਅਤੇ ਉਹਨੇ ਕਤਲੇਆਮ ਕਰਵਾਇਆ ਸੀ ਗੁਜਰਾਤ ਦੇ ਵਿੱਚ। ਇੱਕ ਮੁਤਾਸਿਬ ਬੰਦਾ, ਜ਼ਿਹਨੀ ਤੌਰ 'ਤੇ ਬਿਮਾਰ ਬੰਦਾ, ਇੱਕ ਐਡੇ ਵੱਡੇ ਮੁਲਕ ਦਾ ਸਰਬਰਾਹ ਬਣਾ ਦਿੱਤਾ ਗਿਆ, ਤੁਸੀਂ ਉਹ ਤੋਂ ਕੀ ਤਵੱਕੋ ਰੱਖ ਸਕਦੇ ਹੋ? ਫਿਰ ਉਹਨੇ ਜਿਹੜੀ ਆਪਣੀ ਕੈਬਨਿਟ ਲਈ ਹੈ, ਸਾਰੇ ਉਹਦੇ ਨੁਮਾਇੰਦੇ ਵੀ ਉਸੇ ਜ਼ਿਹਨੀਅਤ ਦੇ ਨੇ, ਉਹਦੀ ਕੈਬਨਿਟ ਦੇ ਜਿੰਨੇ ਲੋਕ ਨੇ ਉਹ ਵੀ ਉਸੇ ਜ਼ਿਹਨੀਅਤ ਦੇ ਨੇ। ਅਤੇ ਵਾਸਤਾ ਜੇ ਇਸ ਚੀਜ਼ ਨੂੰ ਸਮਝੋ, ਔਰ ਜਿੱਥੇ ਜਿੱਥੇ ਤੁਹਾਡੇ ਸੋਰਸਿਸ ਨੇ ਪੰਜਾਬੀਆਂ ਦੇ, ਕੋਸ਼ਿਸ਼ ਕਰੋ। ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਵੇਖੋ, ਉਹਨੇ ਜਿਹੜੇ ਪੰਜਾਬ ਦੇ 3 ਦਰਿਆ ਨੇ ਜਿਨ੍ਹਾਂ ਦਾ ਪੰਜਾਬ 'ਤੇ ਰਾਈਟ ਹੈ, ਹੱਕ ਹੈ, ਪੰਜਾਬ ਦਾ ਉਹਨਾਂ 'ਤੇ ਹੱਕ, ਕਿਉਂਕਿ ਉਹ ਸਾਡੀ ਪ੍ਰੋਪਰਟੀ ਨੇ, ਉਹਨਾਂ ਦਾ ਵੀ ਉਹਨਾਂ ਨੇ ਪਾਣੀ ਰੋਕ ਲਿਆ। ਇਹਦਾ ਮਤਲਬ ਕਿ ਆ ਜਾ ਕੇ ਹਰ ਪਾਸਿਓਂ, ਭਾਵੇਂ ਉਹ ਚੜ੍ਹਦਾ ਪੰਜਾਬ ਹੋਵੇ, ਭਾਵੇਂ ਲਹਿੰਦਾ ਪੰਜਾਬ ਹੋਵੇ, ਇਸ ਮੋਦੀ ਦਾ ਟਾਰਗੇਟ ਹੈ ਉਹਨੂੰ ਵੀਰਾਨ ਕਰਨਾ। ਅਤੇ ਰਲ ਕੇ ਮੋਦੀ ਨੂੰ ਕਿਉਂ ਨਾ ਵੀਰਾਨ ਕਰੀਏ? ਬਸ ਇਹ ਗੱਲ ਜ਼ਿਹਨ 'ਚ ਰੱਖੀ ਜਾਵੇ ਕਿ ਪੰਜਾਬ ਨੂੰ ਇਸ ਖੇਡ ਦਾ, ਘਿਨੌਣੀ ਖੇਡ ਦਾ ਹਿੱਸਾ, ਖਾਸ ਕਰਕੇ ਸਾਡੇ ਚੜ੍ਹਦੇ ਪੰਜਾਬ ਨੂੰ ਇਸ ਘਿਨੌਣੀ ਖੇਡ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਔਰ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਬਾਰਡਰਸ ਨੇ, ਉਹਨਾਂ 'ਤੇ ਵੀ ਬਹੁਤ ਜ਼ਿਆਦਾ ਧਿਆਨ, ਤਵੱਜੋ ਰੱਖਣ ਦੀ ਜ਼ਰੂਰਤ ਹੈ। ਔਰ ਖ਼ਾਸ ਕਰਕੇ ਇਹ ਵੀ ਹੈ ਕਿ ਉਹ ਜਿਹੜੀਆਂ ਫੋਰਸਿਸ ਨੇ ਉਹਨਾਂ ਵਿੱਚ ਵੀ ਖ਼ਾਸ ਕਰਕੇ ਉਹ ਕੋਸ਼ਿਸ਼ ਕਰੇਗਾ ਕਿ ਪੰਜਾਬੀਆਂ ਨੂੰ ਹੀ ਇਨਵੋਲਵ ਕੀਤਾ ਜਾਵੇ, ਅੱਗੇ ਪੰਜਾਬੀਆਂ ਨੂੰ ਹੀ ਕੀਤਾ ਜਾਵੇ। ਬਹਰਹਾਲ ਜੰਗ ਬਹੁਤ ਮਾੜੀ ਹੈ, ਬਹੁਤ ਭੈੜੀ ਹੈ, ਲੜਾਈ ਬਿਲਕੁਲ ਵੀ ਚੰਗੀ ਨਹੀਂ ਹੈ। ਇਹਦੇ ਤੋਂ ਜਿੰਨਾ ਹੋ ਸਕਦਾ ਹੈ ਬਚਿਆ ਜਾਵੇ। ਅਗਰ ਫਿਰ ਵੀ ਜ਼ਬਰਦਸਤੀ ਧੱਕਿਆ ਜਾਂਦਾ ਹੈ ਇਸ ਅੱਗ ਵਿੱਚ, ਇਸ ਭੱਠੀ ਵਿੱਚ, ਅਤੇ ਪੰਜਾਬੀਆਂ ਨੂੰ ਖਬਰਦਾਰ ਰਹਿਣਾ ਚਾਹੀਦਾ ਕਿ ਇਸ ਖੂਨੀ ਖੇਡ ਦਾ ਹਿੱਸਾ, ਇਸ ਵਿਗਾੜ ਦੀ ਖੇਡ ਦਾ ਹਿੱਸਾ, ਇਸ ਤਬਾਹੀ ਦੇ ਹਿੱਸੇਦਾਰ ਨਾ ਬਣਨ, ਔਰ ਆਪਣੀ ਤਬਾਹੀ ਹੋਣ ਤੋਂ ਬਚਾਉਣ, ਆਪਣੇ ਆਪ ਨੂੰ ਬਰਬਾਦ ਹੋਣ ਤੋਂ ਬਚਾਉਣ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਖੁਸ਼ ਰਹੋ, ਇੰਸ਼ਾਅੱਲਾ ਸਲਾਮਤੀ ਹੋਵੇ, ਖੁਸ਼ਹਾਲੀ ਹੋਵੇ, ਔਰ ਸੋਚ ਗਿਆਨ ਦਾ ਚਾਨਣ ਹੁੰਦਾ ਰਹੇ, ਔਰ ਪੰਜਾਬੀ ਆਪਣੇ ਆਪ ਨੂੰ ਪਛਾਣਦੇ ਰਹਿਣ। ਪੂਰੀ ਦੁਨੀਆ 'ਚ ਚਾਨਣ ਵੰਡਣ ਵਾਲੇ, ਪੂਰੀ ਦੁਨੀਆ 'ਚ ਅੰਨ ਵੰਡਣ ਵਾਲੇ ਆਪਣੇ ਹੱਕਾਂ ਦੀ ਹਿਫਾਜ਼ਤ ਕਰਨ। ਜਿਉਂਦੇ ਵਾਸਤੇ ਰਹੋ, ਰੱਬ ਰੱਖਾ।